ਸ਼ਾਲੀਮਾਰ ਬਾਗ ਦੇ ਵਿੱਚ ਅਚਾਨਕ ਹੀ ਮੁਲਾਕਾਤ ਇਸ ਕਪਲ ਦੇ ਨਾਲ ਹੋਈ ਹੈ ਤੇ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਕਿੱਥੋਂ ਜੀ ਕਿਸ ਤਰ੍ਹਾਂ ਬੈਕਗ੍ਰਾਉਂਡ ਤੁਹਾਡੀ ਕੀ ਹੈ। ਸਾਡੇ ਜਿਹੜੇ ਦਾਦਾ ਸੀ ਉਹ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਸੀ। ਸਾਡੀ ਦਾਦੀ ਅੰਬਾਲੇ ਦੀ ਸੀ। ਅੱਛਾ ਜੀ, ਠੀਕ ਹੈ। ਤੇ ਜਿਹੜੀ ਸਾਡਾ ਨਨਿਆਲ ਸੀ ਨਾ, ਜਿਹੜੀ ਮੇਰੀ ਵਾਲਦਾ, ਉਹ ਇੱਥੋਂ ਟਿਪੀਕਲੀ ਲੋਰੀਏ ਸੀ। ਪਿੱਪਲ ਵੇੜਾ ਸ਼ਾਲਨੀ 'ਚ ਇੱਕ ਪਿੱਪਲ ਵੇੜਾ ਜੱਟਾਂ ਦੀ ਬੜੀ ਮਸ਼ਹੂਰ ਹਵੇਲੀ ਹੈ, ਉੱਥੋਂ ਮੇਰੀ ਵਾਲਦਾ ਬਿਲੋਂਗ ਕਰਦੀ ਸੀ। ਅਸੀਂ ਬੇਸਿਕਲੀ ਜੱਟ ਫੈਮਿਲੀ ਨਾਲ ਬਿਲੋਂਗ ਕਰਨੇ ਪੰਜਾਬੀ, ਤੇ ਐਸੀ ਕਰਕੇ ਮੈਂ ਜਿਹੜਾ ਹੈਗਾ ਨਾ ਪੰਜਾਬੀਆਂ ਨੂੰ ਲਾਈਕ ਕਰਨਾ। ਜੇ ਮੈਂ ਮਲੇਸ਼ੀਆ ਗਿਆ ਸੀ, ਉੱਥੇ ਵੀ ਬਹੁਤ ਸਿੱਖ ਰਹਿੰਦੇ ਨੇ ਔਰ ਪੰਜਾਬੀ ਬੋਲਦੇ ਸੀ। ਮੈਨੂੰ ਬੜਾ ਮਜ਼ਾ ਆਉਂਦਾ ਸੀ, ਉਹਨਾਂ ਨਾਲ ਬੜੀ ਗੱਪਸ਼ਪ ਰਹਿੰਦੀ ਸੀ। ਬੇਸਿਕਲੀ ਮੈਂ ਮਜ਼ਹਬ ਤੋਂ ਹਟ ਕੇ ਜਿਹੜੀ ਰੇਸ ਹੈਗੀ ਨਾ ਪੰਜਾਬੀ ਰੇਸ, ਉਹਨੂੰ ਲਾਈਕ ਕਰਦਾ। ਠੀਕ ਹੈ, ਉਹ ਰੇਸ ਅਸੀਂ ਉਸ ਰੇਸ ਦਾ ਹਿੱਸਾ। ਮਜ਼ਹਬ ਡਿਫਰੈਂਟ ਇਸ਼ੂ ਹੈਗਾ, ਜਿਹੜੀ ਸਾਡੀ ਰੇਸ ਹੈ ਨਾ ਮਿੱਟੀ ਉਹ ਇੱਕ ਹੀ ਹੈ। ਠੀਕ ਹੈ, ਉਹਦੀ ਵਜ੍ਹਾ ਨਾਲ ਸਾਡਾ ਕਲਚਰ, ਸਾਡੀ ਲੈਂਗੁਏਜ, ਸਾਡੀ ਸ਼ਕਲਾਂ, ਸਾਡੇ ਫੀਚਰਸ, ਫੇਸ ਫੀਚਰ ਡਿਫਰੈਂਟ ਨੇ। ਅਗਰ ਤੁਸੀਂ ਅਦਨ ਇੱਕ ਇਸ ਪਗੜੀ ਨੂੰ ਇੱਕ ਸਾਈਡ 'ਤੇ ਰੱਖ ਲਓ ਤੇ ਅਸੀਂ ਆਈਏ ਜਾਂ ਆਂਟੀ ਹੈ, ਦੈਟਸ ਇਹਨਾਂ ਦੀ ਜਿਹੜੀ ਸ਼ਕਲ ਹੈ ਬਿਲਕੁਲ ਇੰਝ ਹੀ ਲੱਗਦਾ ਜਿਵੇਂ ਮੇਰੀ ਵਾਲਦਾ ਖੜੇ ਨੇ। ਠੀਕ ਹੈ, ਇੰਝ ਹੀ ਹੈ। ਠੀਕ ਹੈ, ਤੇ ਮੈਂ ਉਸ ਰੇਸ, ਆਈ ਲਵ ਦਿਸ ਰੇਸ। ਵੇਖੋ ਜਿਵੇਂ ਤੁਸੀਂ ਦੱਸਿਆ ਆਪਣੇ ਰਿਲੀਜਨ ਦਾ ਜਿਹੜਾ ਧਰਮ ਦਾ ਹੈਗਾ ਉਹ ਇੱਕ ਅਲੱਗਾ ਚੀਜ਼ ਹੈ। ਹਾਂਜੀ, ਪਰਸਨਲ ਹੈਗਾ। ਹਾਂਜੀ, ਇਹ ਡਿਫਰੈਂਟ ਹੈ। ਮੈਂ ਉਹਦੀ ਪਹਿਲੇ ਹੀ ਉਹਨੇ ਡਿਫਾਈਨ ਕੀਤੀ ਇੱਕ ਡਿਫਰੈਂਟ ਚੀਜ਼ ਹੈ। ਮੇਨ ਮੈਂ ਆਪਣੀ ਰੇਸ, ਹਾਂ, ਪਰ ਜਿਹੜੀ ਆਪਣੀ ਕਲਚਰਲ ਸਾਂਝ ਆ, ਹਾਂਜੀ, ਇਹ ਆਪਣਾ ਮਤਲਬ ਰਹਿਣ ਸਹਿਣ, ਜੋ ਆਪਣਾ ਖਾਣ ਪੀਣ ਪਹਿਰਾਵਾ, ਉਹ ਲਗਭਗ ਸੇਮ ਹੈ। ਮਤਲਬ ਇੱਧਰਲੇ ਪੰਜਾਬੀ ਜਾਂ ਉੱਧਰ ਸਾਡੇ ਚੜ੍ਹਦੇ ਪੰਜਾਬੀ, ਮੈਂ ਅੰਮ੍ਰਿਤਸਰ ਤੋਂ ਜੀ, ਤੇ ਇੱਕੋ ਜਿਹਾ ਹੀ ਸਾਡਾ ਰਹਿਣ ਸਹਿਣ ਜੋ ਹੈਗਾ। ਤੇ ਜਦੋਂ ਆਪਾਂ ਬੋਲਦੇ ਆ ਪੰਜਾਬੀ, ਤੁਸੀਂ ਬੋਲਦੇ, ਅਸੀਂ ਪੰਜਾਬੀ ਬੋਲਦੇ, ਤੇ ਅਸੀਂ ਇੱਕੋ ਹੀ ਚੀਜ਼ ਲੱਗਦੀ ਆ, ਕੋਈ ਡਿਫਰੈਂਸ ਨਹੀਂ ਲੱਗਦਾ। ਮੈਨੂੰ ਥੋੜ੍ਹਾ ਜਿਹਾ ਇੰਨਾ ਕੁ ਲੱਗਦਾ ਕਿ ਤੁਸੀਂ ਲਾਹੌਰ ਵਾਲੇ ਦਾ ਥੋੜ੍ਹਾ ਜਿਹਾ ਘਰੋੜ ਕੇ ਪੰਜਾਬੀ ਬੋਲਦੇ ਨੇ, ਵਧੀਆ ਔਰ ਉਹ ਵਧੀਆ, ਉਹ ਜ਼ਿਆਦਾ ਠੇਠ ਲੱਗਦੀ ਆ। ਸਾਡੇ ਵੀ ਲੋਕ ਕਈ ਬੋਲਦੇ ਤਾਂ, ਪਰ ਉਹਨਾਂ ਨਹੀਂ। ਜਿਹੜੀ ਫੈਸਲਾਬਾਦੀ ਪੰਜਾਬੀ ਉਹਨਾਂ ਦਾ ਡਿਫਰੈਂਸ ਥੋੜ੍ਹਾ ਜਿਹਾ ਡਿਫਰੈਂਸ ਹੈਗਾ ਉਹਦਾ। ਤੇ ਮੈਂ ਤੁਹਾਨੂੰ ਦੱਸਾਂ, ਪਿਛਲੇ ਦਿਨੋਂ ਉਹ ਸੰਤ ਜਰਨੈਲ ਸਿੰਘ ਖਾਲਸਾ ਆਪਰੇਸ਼ਨ ਬਿਲੂ ਸਟਾਰ ਤੇ ਮੈਂ ਉਹਨਾਂ ਦੀ ਨਾ ਇੱਥੋਂ YouTube ਤੋਂ ਡਾਊਨਲੋਡ ਕਰਕੇ ਮੂਵੀ ਦੇਖਣ ਡਿਆ ਸੀ ਕਿ ਮੈਂ ਬੜਾ ਲਾਈਕ ਕਰਨਾ ਜਿਹੜੀ ਇੰਡੀਅਨ ਪੰਜਾਬੀ ਸਿੱਖਾਂ ਨੇ ਜਿਹੜੀ ਮੂਵੀਜ਼ ਬਣਾਈਆਂ। ਮੈਂ ਬੜਾ ਲਾਈਕ ਕਰਨਾ ਉਸ ਪੰਜਾਬੀ ਨੂੰ, ਉਸ ਕਲਚਰ ਨੂੰ, ਕਿ ਜਿਹੜਾ ਹੈਗਾ ਨਾ ਬਹੁਤ, ਇਹ ਜਿਹੜੇ ਹੈਗੀ ਨਾ, ਮੈਂ ਕਿਉਂਕਿ ਆਪਣੀ ਬੋਲੀ ਦੀ ਸਾਂਝ ਆ, ਆਪਣੇ ਸੱਭਿਆਚਾਰ ਦੀ, ਕਲਚਰ ਦੀ ਸਾਂਝ ਆ। ਅਗਰ ਦੇਖਿਆ ਜਾਏ ਨਾ, ਅਗਰ ਕੋਈ ਇੱਕ ਸਦੀ ਪਿੱਛੇ ਜਾਓ ਤੇ ਸਾਡੀ ਰਿਸ਼ਤੇਦਾਰੀ ਵੀ ਨਿਕਲ ਸਕਦੀ। ਹੋ ਸਕਦਾ। ਠੀਕ ਹੈ ਨਾ, ਅਸੀਂ ਇੱਕੋ ਹੀ ਮਿੱਟੀ ਤੋਂ ਸੀ ਨਾ, ਇੰਝ ਆਏ। ਇਸ ਤਰ੍ਹਾਂ ਕਿ ਤੁਹਾਡੇ ਇੱਥੇ ਲਾਹੌਰ ਦੇ ਵਿੱਚ ਹੀ ਰਸ਼ਾਦ ਹੈਦਰ ਉਹ ਮੇਰੀ ਦਾਦੀ ਜਿਹੜੀ ਸੀ ਨਾ, ਉਹ ਕੰਬੋਜ ਫੈਮਿਲੀ ਨਾਲ ਤਾਲੁਕ ਰੱਖਦੀ ਸੀ। ਅੰਬਾਲੇ ਦੇ ਸੀ ਉਹ। ਅਸੀਂ ਕੰਬੋਜ ਆ। ਮੇਰੀ ਦਾਦੀ ਜਿਹੜੀ ਸੀ ਨਾ ਕੰਬੋਜ, ਅਸੀਂ ਵੀ ਕੰਬੋਜ ਆ ਕੇ ਕੰਬੋਜ ਸਾਹਿਬ ਨਾਲ ਗੱਲ ਹੋਈ ਮੇਰੀ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਫਿਰ ਉਹਨਾਂ ਦੇ ਜਿਹੜੇ ਵੱਡ ਵਡੇਰੇ ਆ ਨਾ, ਉਹ 142 ਸਾਲ ਪਹਿਲਾਂ ਅੱਛਾ, ਹਿੰਦੂ ਸਿੱਖ ਮਤਲਬ ਕੋਈ ਜਿਹੜੇ ਕੰਬੋਜ ਦੀਆਂ ਜੱਟ ਹੋਣਗੇ ਉਹ ਸਿੱਖੀ ਆਏ ਹੋਣਗੇ, ਉਹ ਹਿੰਦੂ ਸੀ, ਉਹ ਰਾਜਪੂਤ, ਉਹ ਰੇਸ ਚਲੀ ਜਾਂਦੀ ਹੈ। ਮੇਰੀ ਦਾਦੀ ਸੀ ਨਾ, ਉਹ ਕੰਬੋਜ, ਮੇਰੇ ਦਾਦਾ ਮੇਰੇ ਵਾਲਦ ਦਾ ਨਨਿਹਾਲ ਸਾਰਾ ਕੰਬੋਜ। ਇਹ ਇੱਥੇ ਸ਼ੇਖੂਪੁਰੇ 'ਚ ਇੱਕ ਪਿੰਡ ਹੈਗਾ, ਪਿੰਡੀ 10, ਉੱਥੇ ਕੰਬੋਜ ਰਹਿੰਦੇ ਨੇ। ਇੱਥੇ ਜ਼ਿਲ੍ਹਾ ਸਰਗੋਦਾ 'ਚ ਤਖਤ ਹਜ਼ਾਰਾ, ਜਿੱਥੇ ਰਾਂਝਾ ਸੀ, ਉੱਥੇ ਮੇਰੀ ਦਾਦੀ ਮਾਈਗ੍ਰੇਟ ਕਰਕੇ ਉੱਥੇ ਗਏ ਸੀ। ਜ਼ਮੀਨਾਂ ਉਹਨਾਂ ਨੂੰ ਉੱਥੇ ਅਲਾਟ ਹੋਈਆਂ ਸੀ। ਅੱਜ ਵੀ ਉਹ ਉੱਥੇ ਜਿਹੜੇ ਮੇਰੇ ਦਾਦੀ ਦੇ ਭਤੀਜੇ ਨੇ, ਚੌਧਰੀ ਜਮੀਲੁਰ ਰਹਿਮਾਨ ਕੰਬੋਜ ਹੈ, ਉੱਧਰ ਦੇ ਉਹ ਨੰਬਰਦਾਰ ਨੇ, ਉਹ ਉੱਥੇ ਹੀ ਨੇ। ਤੇ ਜਿਹੜੇ ਮੇਰੇ ਦਾਦਾ ਸੀ ਉਹ ਅੰਮ੍ਰਿਤਸਰ ਸੀ, ਉਹ ਜੱਟ ਫੈਮਿਲੀ ਨਾਲ ਬਿਲੋਂਗ ਰੱਖਦੇ ਸੀ। ਤੇ ਮੇਰੀ ਵਾਲਦਾ ਵੀ ਜੱਟ ਫੈਮਿਲੀ, ਲੇਕਿਨ ਉਹ ਲਾਹੌਰ ਦੇ ਹੀ ਨੇ। ਠੀਕ ਹੈ, ਇਹ ਜੱਟ ਤੇ ਕੰਬੋਜ ਜਿਹੜੀਆਂ ਨਾ, ਦੋਵੇਂ ਐਗਰੇਰੀਅਨ मीन्स के कहा जाए कि बेसिक जट जन जटा च सब कास्ट है ना, मीन्स के इको ही रेस है। वो भी चौधरी जमींदार थे, और पेशा एक होने करके उन्होंने सुभाव उन्होंने ਦੀਆਂ ਆਦਤਾਂ ਜਿਹੜੀਆਂ ਉਹ ਰਲਦੀਆਂ, ਸਾਰਾ ਕੁਝ ਰਲਦਾ। ਤੁਹਾਨੂੰ ਪਤਾ ਹੀ ਹੋਏਗਾ ਜਿਹੜੀ ਹੈਗੇ ਅਸੀਂ ਬਰਾਦਰੀ ਤੋਂ ਬਾਹਰ ਵਿਆਹ ਨਹੀਂ ਕਰਦਾ ਹੈ। ਤਾਂ ਹੁਣ ਜਿਹੜਾ ਹੋਇਆ ਸੀ ਕਿ ਮੀਨਸ ਕਿ ਸੇਮ ਸਿਮਿਲਰ ਜੱਟ ਤੇ ਕੰਬੋਜ ਤੇ ਇੰਨਾ ਨਹੀਂ ਸੀ ਉਹ ਮੇਰੀ। ਇੰਡੀਆ ਦੇ ਵਿੱਚ ਕੋਈ ਇੱਕ ਸੁਨੇਹਾ ਪੰਜਾਬੀਆਂ ਵਾਸਤੇ ਕਿ ਕਿਵੇਂ ਸਾਂਝ ਵਧਾਈ ਜਾ ਸਕਦੀ ਹੈ। ਅੱਜ ਬਹੁਤ ਅੱਛਾ ਲੱਗਾ ਕਿ ਤੁਸੀਂ ਕੋਈ ਨਹੀਂ ਜਾਣਦੇ, ਇੰਝ ਇੱਕ ਦੂਜੇ ਦੇ ਨੇੜੇ ਆਏ ਹੋ। ਮੈਂ ਚਾਹੁੰਦਾ ਕਿ ਜੰਜ ਦੁਨੀਆ
ਦੁਨੀਆ 'ਚ ਡਿਫਰੈਂਟ ਲੈਂਗੁਏਜਸ ਬੋਲੀਆਂ ਜਾਂਦੀਆਂ ਠੀਕ ਹੈ ਹਰ ਕੋਈ ਆਪਣੀ ਲੈਂਗੁਏਜ ਨੂੰ ਪ੍ਰੈਫਰ ਕਰਦਾ ਹੈ ਜਿਵੇਂ ਪਖਤੂਨ ਨੇ ਉਹ ਦੁਨੀਆ ਦੇ ਕਿਸੇ ਵੀ ਖਿੱਤੇ ਤੇ ਹੋਣਗੇ ਅਗਰ ਪਖਤੂਨ ਨੇ ਉਹ ਆਪਣੀ ਲੈਂਗੁਏਜ ਨੂੰ ਆਪਣੇ ਘਰ ਨੂੰ ਪਸ਼ਤੋ ਹੀ ਗੱਲ ਕਰਦੇ ਨੇ ਠੀਕ ਹੈ ਇੰਜ ਇੰਡੀਆ 'ਚ ਕਾਫੀ ਲੈਂਗੁਏਜਸ ਬੋਲੀਆਂ ਜਾਂਦੀਆਂ ਤੇਲਗੂ ਮਰਾਠੀ ਮਦਰਾਸੀ ਵਗੈਰਾ ਉਹਨੂੰ ਹੀ ਪ੍ਰੈਫਰ ਕਰਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਵੀ ਆਪਣੇ ਬੱਚਿਆਂ ਨੂੰ ਪੰਜਾਬੀ 'ਚ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਆਪਣੇ ਕਲਚਰ ਬਾਰੇ ਕਿ ਅਸੀਂ ਪੰਜਾਬੀ ਹਾਂ ਔਰ ਪੰਜਾਬੀਆਂ ਨੂੰ ਹਰ ਇੱਕ ਚੀਜ਼ ਦੇ ਤਾਸਬ ਤੋਂ ਹਟ ਕੇ ਇੰਜ ਇਕੂਅਤ ਤੇ ਭਾਈਚਾਰੇ ਦਾ ਹੋਣਾ ਚਾਹੀਦਾ ਹੈ ਕਿ ਅਗਰ ਅਸੀਂ ਹੋਈਏ ਤੇ ਉਧਰ ਦੇ ਪੰਜਾਬੀ ਸਾਨੂੰ ਇੰਜ ਹੀ ਵੈਲਕਮ ਕਰਨ ਇੰਜ ਅਸੀਂ ਇੱਧਰ ਸਾਨੂੰ ਚਾਹੀਦਾ ਅਸੀਂ ਇੱਧਰ ਦੇ ਪੰਜਾਬੀਆਂ ਦੇ ਨਾਲ ਹੌਸਪਿਟੈਲਿਟੀ ਦੇ ਨਾਲ ਪੇਸ਼ ਆਈਏ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਬਹੁਤ ਕਿਹਾ। ਅੱਛਾ ਮੈਸੇਜ ਹਾਂ, ਜਿਵੇਂ ਅਸੀਂ ਹੁਣ ਇੱਥੇ 4 ਦਿਨ ਹੋਏ ਚੌਥਾ ਦਿਨ ਹੈ ਸਾਨੂੰ ਇੱਥੇ ਆਇਆ ਨੂੰ ਤੇ ਸਾਨੂੰ ਇੱਥੇ ਬਹੁਤ ਹੀ ਪਿਆਰ ਤੇ ਸਤਿਕਾਰ ਮਿਲ ਰਿਹਾ ਹੈਗਾ ਅਸੀਂ ਬਹੁਤ ਪ੍ਰਾਊਡ ਫੀਲ ਕਰ ਰਹੇ ਮੈਂ ਹਾਂ ਤੁਹਾਨੂੰ ਦੱਸਾਂ ਤੇ ਇਸੇ ਤਰ੍ਹਾਂ ਜਦੋਂ ਇੱਧਰੋਂ ਲਾਹੌਰ ਤੋਂ ਜਾਂ ਮਤਲਬ ਕਿਸੇ ਉਹਦਾ ਉਹ ਜਦੋਂ ਪੰਜਾਬ 'ਚ ਜਾਂਦੇ ਆ ਨਾ ਉੱਥੇ ਵੀ ਉਹਨਾਂ ਦਾ ਇਸ ਤਰ੍ਹਾਂ ਹੀ ਸਵਾਗਤ ਹੁੰਦਾ ਇੰਜ ਹੀ ਸਾਨੂੰ 2015 ਦੇ ਵਿੱਚ ਇੱਥੋਂ ਗਏ ਸੀਗੇ 2 ਸਾਥੀ ਸਾਡੇ ਪਿੰਡ ਦੇ ਮੈਂ ਚੱਕ ਨੰਬਰ 202 ਦੀ ਗੱਲ ਕੀਤੀ ਹੈ ਉਹ ਸਾਡੇ ਕੋਲ 15 ਦਿਨ ਉੱਥੇ ਰਹੇ ਸੀ ਸਾਡੇ ਪਿੰਡ ਰਹੇ ਸੀ ਸਾਡੇ ਕੋਲ ਹੀ ਤੇ ਉਹਨਾਂ ਨੇ ਜਦੋਂ ਸਾਰਾ ਉਹਨਾਂ ਨੂੰ ਕਰਾਇਆ ਅੰਮ੍ਰਿਤਸਰ ਥੋੜ੍ਹਾ ਜਲੰਧਰ ਜ਼ਿਲ੍ਹੇ ਤੋਂ ਘੁਮਾਏ ਤੇ ਉਹਨਾਂ ਦੀ ਇਹ ਫੀਲਿੰਗ ਸੀਗੀ ਕਿ ਸਾਨੂੰ ਤੇ ਇੰਜ ਲੱਗਦਾ ਜਿਸ ਤਰ੍ਹਾਂ ਅਸੀਂ ਨਾ ਆਪਣੇ ਫੈਸਲਾਬਾਦ ਤੋਂ ਲਾਹੌਰ ਦਾ ਮਤਲਬ ਕਿਸੇ ਹੋਰ ਪੰਜਾਬ ਦੇ ਕਿਸੇ ਹੋਰ ਸ਼ਹਿਰ ਦੇ ਪਾਕਿਸਤਾਨ ਦੇ ਕਿਸੇ ਹੋਰ ਸ਼ਹਿਰ 'ਚ ਗਏ ਆ ਤੇ ਉਹਨਾਂ ਨੂੰ ਕੋਈ ਬਖਰੇਵਾ ਲੱਗਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਬੜੀ ਅੱਛੀ ਫੀਲਿੰਗ ਅਸੀਂ ਗੱਲ ਕਰ ਰਹੇ ਸੀ ਕਿ ਜੈਂਜ ਯੂਰਪ ਸ਼ੈਂਗਨ ਸਟੇਟਸ ਨੇ ਉਹਨਾਂ ਦੀ ਬਾਰਡਰ ਦੀ ਕੋਈ ਰਿਸਟ੍ਰਿਕਸ਼ਨਸ ਨਹੀਂ ਉਹ ਇੱਕ ਦੂਸਰੀ ਕੰਟਰੀਜ਼ ਤੋਂ ਕੰਮ ਕਰਕੇ ਜਾਂਦੇ ਨੇ ਆਉਂਦੇ ਨੇ ਟ੍ਰੇਡ ਕਰਦੇ ਨੇ ਵਿਦਆਊਟ ਉਹਦਾ ਨਹੀਂ ਕਿ ਟੈਕਸਿਸ ਵਗੈਰਾ ਦੇ ਖੁਸ਼ਹਾਲੀ ਹੈ ਹੁਣ ਇੰਡੀਆ ਤੇ ਅਸੀਂ ਅਗਰ ਇਹ ਨਾ ਹੋਏ ਤੇ ਅਸੀਂ ਅਗਰ ਟ੍ਰੇਡ ਕਰੀਏ ਤੇ ਦੋਨੀ ਕੌਮਾਂ ਦੇ ਉਹਦਾ ਨਾ ਕੀ ਗਿਆ ਖੁਸ਼ਹਾਲੀ ਆ ਸਕਦੀ ਹੈ ਖੁਸ਼ਹਾਲੀ ਆ ਸਕਦੀ ਹੈ ਕਿ ਇਹਨੂੰ ਅਗਰ ਪੋਲੀਟੀਕਲੀ ਨਹੀਂ ਅਗਰ ਇਨਸਾਨੀਅਤ ਹਿਊਮੈਨਿਟੀ ਦੀ ਉਹ ਜ਼ੋਨ 'ਚ ਦੇਖਿਆ ਜਾਏ ਤੇ ਇਹ ਬੜੀ ਟ੍ਰੇਡ ਹੋਣ ਦੇ ਨਾਲ ਦੋਨੇ ਹੀ ਕੰਟਰੀਜ਼ ਖੁਸ਼ਹਾਲ ਹੋ ਸਕਦੀਆਂ ਇੱਧਰ ਦੀ ਆਵਾਮ ਖੁਸ਼ਹਾਲ ਹੋ ਸਕਦੀ ਔਰ ਕਲਚਰ ਜਿਹੜਾ ਹੈਗਾ ਉਹ ਪ੍ਰਮੋਟ ਹੁੰਦਾ ਪ੍ਰਮੋਟ ਹੋਏਗਾ ਇਕਨੋਮਿਕਲੀ ਦੋਵਾਂ ਦੇਸ਼ਾਂ ਨੂੰ ਫਾਇਦਾ ਹੋ ਸਕਦਾ ਕਲਚਰਲ ਸਾਂਝ ਜਿਹੜੀ ਹੋਰ ਪੱਕੀ ਹੋ ਸਕਦੀ ਹੈ ਔਰ ਦੋਨੋਂ ਜਿਹੜੇ ਦੇਸ਼ ਆ ਉਹ ਵਧੀਆ ਹੋਰ ਤਰ੍ਹਾਂ ਬਿਲਕੁਲ ਜੇ ਇਸ ਤਰ੍ਹਾਂ ਦਾ ਮਾਹੌਲ ਬਣਨਾ ਚਾਹੀਦਾ ਬਹੁਤ ਸੋਹਣਾ ਸੁਨੇਹਾ ਜੀ ਤੁਹਾਡੇ ਦੋਰਾਂ ਵੱਲੋਂ ਔਰ ਆਸ ਹੈ ਕਿ ਇਸ ਖਿੱਤੇ ਦੇ ਵਿੱਚ ਅਮਨ ਦੇ ਫੁੱਲ ਖਿਲਣ ਲੋਕਾਂ ਨੂੰ ਅਕਲ ਆਵੇ ਆਪਸੀ ਟ੍ਰੇਡ ਵਧੇ ਤਾਂ ਜੇ ਇੱਥੋਂ ਦੀ ਜਿਹੜੀ ਬੁੱਕ ਹੈ ਉਹਦਾ ਵੀ ਇਲਾਜ ਹੋ ਸਕੇ ਔਰ ਤਰੱਕੀ ਜਿਹੜੀ ਹੈ ਉਹ ਅਮਨ ਦੀ ਬੇਸ 'ਤੇ ਹੀ ਕੋਈ ਖਿੱਤਾ ਕਰ ਸਕਦਾ ਹੈ ਉਸ ਤੋਂ ਹਟ ਕੇ ਨਹੀਂ ਕਰ ਸਕਦਾ ਤੇ ਬਾਜੀ ਹੋਰਾਂ ਨੂੰ ਇਸ ਤੋਂ ਬਾਅਦ ਇੰਟਰਵਿਊ ਤੋਂ ਬਾਅਦ ਮੈਂ ਇਹਨਾਂ ਨੂੰ ਇੱਕ ਜੱਫੀ ਪਾਣੀ ਹੈ ਕਿ ਲਾਹੌਰ ਦੇ ਅੰਦਰ ਮੈਂ ਤੇ ਇਸ ਸੋਚ ਦੇ ਲੋਕ ਲੱਭਦਾ ਵਾਂ ਤੇ ਸ਼ਾਲੀਮਾਰ ਗਾਰਡਨ ਮੈਂ ਜ਼ਿੰਦਗੀ 'ਚ ਨਹੀਂ ਆਇਆ ਅੱਜ ਪਹਿਲੀ ਦਫਾ ਆਇਆ ਮੈਂ ਸਰਦਾਰ ਜੀ ਹੋਰਾਂ ਦੇ ਨਾਲ ਤੇ ਅੱਜ ਦੀ ਦੇਣ ਸ਼ਾਇਦ ਇਹ ਸ਼ਖਸ ਹੋਵੇ ਬਹੁਤ ਜੀਵੋ ਭਾਈਜਾਨ ਜਿਉਂਦੇ ਵਸਦੇ ਰਹੋ